ਹੁਣ ਸੁਬਰਾਮਨੀਅਨ स्वामी ਹਿੰਦੂਤਵਾ ਦਾ ਸਿਰਫ ਆਈਡੀਆਲੋਗ ਹੀ ਨਹੀਂ ਹੈ, ਇੰਟਰਨੈਸ਼ਨਲੀ ਹੁਣ ਤੋਂ ਕੁਝ ਵਕਤ ਪਹਿਲਾਂ ਤੱਕ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਸਮਰ ਕੋਰਸਿਸ ਪੜ੍ਹਾਉਂਦਾ ਸੀ। ਆਪਣੇ ਆਪ ਨੂੰ ਵਰਲਡ ਕਲਾਸ ਇਕੋਨੋਮਿਸਟ ਸਮਝਦਾ ਹੈ ਵੀ ਹੈ, ਵਰਲਡ ਕਲਾਸ ਹੋਏ ਨਾ ਹੋਏ ਇੰਡੀਆ ਕਲਾਸ ਤਾਂ ਜ਼ਰੂਰ ਹੈ। ਔਰ ਇਹ ਵੀ ਗੱਲ ਠੀਕ ਹੈ ਕਿ ਜਦੋਂ ਪੁਰਾਣਾ ਫਾਈਨੈਂਸ ਮਿਨਿਸਟਰ ਜਿਹੜਾ ਕਿ ਜੇਤਲੀ, ਅਰੁਣ ਜੇਤਲੀ ਜਿਹਦੀ ਹੁਣ ਮੌਤ ਹੋ ਗਈ ਹੈ, ਉਹ ਫਾਈਨੈਂਸ ਮਿਨਿਸਟਰ ਸੀ, ਇਹ ਉਹਦਾ ਵੀ ਕ੍ਰਿਟਿਕ ਸੀ ਕਿਉਂਕਿ ਇਹਨੂੰ ਇਹ ਲੱਗਦਾ ਵੀ ਮੇਰੇ ਤੋਂ ਵੱਡਾ ਇਕੋਨੋਮਿਸਟ ਕੌਣ ਹੈ। ਲੇਕਿਨ ਇਹਦੇ ਬਾਵਜੂਦ ਕਿ ਇਹਨੇ ਮੋਦੀ ਦੇ ਪ੍ਰਤੀ ਵੀ ਕ੍ਰਿਟਿਸਿਜ਼ਮ ਲਾਈਨ ਟਾਈਮ ਟੂ ਟਾਈਮ ਰੱਖੀ ਇੱਕ ਸਟੇਜ ਤੇ, ਆਰਐਸਐਸ ਤੋਂ ਬਾਹਰ ਜਾ ਕੇ ਉਹਨੇ ਆਪਣਾ ਇੱਕ ਗਰੁੱਪ ਵੀ ਫਲੋਟ ਕੀਤਾ, ਫਿਰ ਵੀ ਵਾਪਸ ਆਰਐਸਐਸ ਨੇ ਨਾ ਸਿਰਫ ਸੁਬਰਾਮਨੀਅਨ स्वामी ਨੂੰ ਲਿਆਂਦਾ ਬਲਕਿ ਮੇਕ ਸ਼ੋਰ ਕੀਤਾ ਕਿ ਉਹ ਰਾਜ ਸਭਾ ਦਾ ਮੈਂਬਰ ਬਣੇ। ਹੁਣ ਉਹ ਅਪਰ ਹਾਊਸ ਦਾ ਮੈਂਬਰ ਹੈ ਔਰ ਉਹਨੂੰ ਉਹਨਾਂ ਨੇ ਜਿਸ ਕੰਮ ਲਈ ਰੱਖਿਆ ਹੋਇਆ ਹੈ, ਜੇ ਯੂਐਨ ਦੇ ਅੰਡਰ ਸੈਕਟਰੀ ਨੇ ਜਿਹੜੇ ਖਾਸ ਤੌਰ ਤੇ ਜੈਨੋਸਾਈਡ ਦੇ ਉੱਤੇ ਹੁਣ ਤਾਂ ਉਹਨਾਂ ਦੀ ਟਰਮ ਖਤਮ ਹੋ ਗਈ, ਉਹਨਾਂ ਨੇ ਇੰਡੀਆ ਨੂੰ ਰਗੜਾ ਦਿੱਤਾ ਤੇ ਇਹਨੇ ਜਿਹੜਾ ਉਸ ਦੇ ਉੱਤੇ ਕਿਹਾ ਜੀ ਅਸੀਂ ਲਾ ਸੂਟ ਕਰ ਰਹੇ ਹਾਂ। ਸੁਬਰਾਮਨੀਅਨ स्वामी ਨੇ ਨੋਟਿਸ ਭੇਜ ਦਿੱਤਾ। ਫਿਰ ਅਸੀਂ ਦੇਖਦੇ ਹਾਂ ਕਿ ਜਿੰਨੇ ਡੀਫੇਮੇਸ਼ਨ ਕੇਸ ਜਿਹੜੇ ਵੀ ਹਿੰਦੂਤਵਾ ਦੇ ਖਿਲਾਫ ਕੋਈ ਗੱਲ ਕਿਤੋਂ ਜਾ ਰਹੀ ਹੋਏ ਉਹਨਾਂ ਦੇ ਖਿਲਾਫ ਡੀਫੇਮੇਸ਼ਨ ਦੇ ਕੇਸ ਕਰਨ ਲਈ, ਕਿਉਂਕਿ ਪ੍ਰੋਮੀਨੈਂਟ ਉਹ ਵਕੀਲ ਵੀ ਹੈ, ਸੁਪਰੀਮ ਕੋਰਟ ਸਿੱਧਾ ਪਹੁੰਚ ਜਾਂਦਾ ਹੈ ਔਰ ਉਹਦੇ ਬਾਰੇ ਉਹਨੇ ਖੁਦ ਕਲੇਮ ਕੀਤਾ। ਹੁਣ ਪਿਛਲੇ ਦਿਨਾਂ 'ਚ ਉਹਨੇ ਕਰਨਾਟਕਾ ਦੀ ਇੱਕ ਤੇਲਗੂ ਅਖਬਾਰ ਦੇ ਖਿਲਾਫ ਡੀਫੇਮੇਸ਼ਨ ਸੂਟ ਕੀਤਾ ਕਿ ਜੀ ਉਹਨੇ ਜੋ ਆਪਣਾ ਲਿਖਿਆ ਉਸ ਬਾਰੇ ਜਗਨਨਾਥਪੁਰੀ ਨਹੀਂ, ਉਹਨਾਂ ਦਾ ਇੱਕ ਹੋਰ ਮੰਦਿਰ ਹੈ ਬੜਾ, ਤ੍ਰਿਪਤੀ, ਉਹਨੇ ਕਿਹਾ ਜੀ ਮੇਰੀ ਮਾਂ ਵੀ ਉੱਥੇ ਜਾਂਦੀ ਸੀ, ਇਹ ਸਾਡਾ ਆਸਥਾ ਦਾ ਸਵਾਲ ਹੈ। ਔਰ ਪਿਛਲੇ ਕੱਲ ਜਾ ਕੇ ਉਸ ਤੇਲਗੂ ਦਿੱਲੀ ਦੇ ਖਿਲਾਫ ਜਿਹੜਾ ਲਾਸੂਟ ਫਾਈਲ ਕੀਤਾ ਔਰ ਉੱਥੇ ਉਹਨੇ ਦਾਅਵਾ ਕੀਤਾ ਕਿ ਜੀ ਮੈਂ ਕੋਈ ਕਦੇ ਵੀ ਜਿਹੜਾ ਡੀਫੇਮੇਸ਼ਨ ਕੇਸ ਆ ਉਹ ਲੂਜ਼ ਨਹੀਂ ਕੀਤਾ। ਇਸ ਗੱਲ ਦਾ ਵੀ ਧਿਆਨ ਰਹੇ, ਇਹੀ ਹੈ ਜਿਹਨੇ ਸੁਪਰੀਮ ਕੋਰਟ 'ਚ ਜਾ ਕੇ ਐਕਸਪੀਡਾਈਟ ਕਰਵਾਇਆ ਕਿ ਇਹ ਰਾਮ ਮੰਦਿਰ ਦਾ ਫੈਸਲਾ ਜਿਹੜਾ ਹੈ ਉਹ ਇਹਨੂੰ ਐਕਸਪੀਡਾਈਟ ਕਰੋ। ਸੋ ਮਤਲਬ ਇਹ ਹੈ ਕਿ ਉਹਦਾ ਇਸ ਕਿਸਮ ਦਾ ਉਹਨੇ ਆਪਣਾ ਰੈਪੂਟੇਸ਼ਨ ਬਣਾਇਆ ਹੋਇਆ ਔਰ ਹੈ ਉਹ ਬਿਲਕੁਲ ਹਿੰਦੂਤਵਾ। ਔਰ ਇਹ ਜਦੋਂ ਮੈਂ ਕਿਹਾ ਵੀ ਇੱਕ ਸਟੇਜ ਤੇ ਹਾਰਵਰਡ 'ਚ ਉਹ ਇਕਨੋਮਿਕਸ ਦੀਆਂ ਕਲਾਸਾਂ ਲੈਂਦਾ ਸੀ, ਲੇਕਿਨ ਉਹਨੇ ਇੱਕ ਆਰਟੀਕਲ ਲਿਖਿਆ ਵੀ ਇੰਟਰਨੈਸ਼ਨਲ ਜਿਹੜਾ ਜਰਨਲ ਦੇ ਵਿੱਚ, ਜਿਹਦੇ 'ਚ ਉਹਨੇ ਕਿਹਾ ਕਿ ਭਾਰਤ ਦੇ ਵਿੱਚ 100 ਦੇ ਕਰੀਬ ਸਾਡੇ ਜਿਹੜੇ ਮੰਦਿਰਾਂ ਤੇ ਮਸੀਤਾਂ ਬਣਾਈਆਂ ਉਹਦੀ ਉਹਨੇ ਲਿਸਟ ਵੀ ਉਸ ਪੀਰੀਅਡ 'ਚ ਦਿੱਤੀ ਕਿ ਇਹ ਸਾਡੇ ਹਵਾਲੇ ਕਰ ਦਿਓ, ਅਦਰਵਾਈਜ਼ ਜਿਹੜਾ ਐਸੇ ਕਾਨੂੰਨ ਬਣਾਵਾਂਗੇ ਕਿ ਮੁਸਲਮਾਨਾਂ ਨੂੰ ਡੀਫਰੈਂਚਾਈਜ਼ ਕਰ ਦੇਣਗੇ। ਮਤਲਬ ਡੀਫਰੈਂਚਾਈਜ਼ ਮਤਲਬ ਵੋਟ ਦਾ ਹੀ ਹੱਕ ਖਤਮ ਕਰ ਦੇਣਾ। ਔਰ ਉਹ ਆਲਰੇਡੀ ਉਹ ਪ੍ਰੋਸੈਸ ਤਾਂ ਚੱਲ ਰਹੀ ਹੈ। ਅਸੀਂ ਇਹ ਦੇਖਦੇ ਹਾਂ ਕਿ ਜੇ ਅਸਾਮ ਦੇ ਵਿੱਚ 20 ਮਿਲੀਅਨ ਲੋਕ ਜਿਹੜੇ ਨੇ ਉਹ ਸਾਰੇ 'ਚ ਉਹਨਾਂ ਨੂੰ ਡੀਫਰੈਂਚਾਈਜ਼ ਕਰਨ ਦੀ ਲਾਈਨ ਹੈ, ਉਹਨਾਂ ਨੂੰ ਸਟੇਟਲੈਸ ਬਣਾ ਦਿੱਤਾ। ਹੁਣ ਸੁਪਰੀਮ ਕੋਰਟ 'ਚ ਇੱਕ ਕਾਮਨ ਕਾਲਵਿਸ ਮਿਸਟਰ ਵਕੀਲ ਨੇ ਕ੍ਰਿਸਚਨ ਔਰ ਸਿੱਖ ਇਸ਼ੂਜ਼ ਦੇ ਉੱਤੇ ਵੀ ਉਹ ਅਕਸਰ ਜਿਹੜਾ PIL ਔਰ ਦੂਸਰਾ ਕਰਦਾ ਪਬਲਿਕ ਇੰਟਰਸਟ ਲਿਟੀਗੇਸ਼ਨ। ਹੁਣ 2-3 ਦਿਨ ਪਹਿਲਾਂ ਉਹਨੇ ਕਿਸੇ ਬੀਬੀ ਦੇ ਬਿਹਾਫ ਤੇ PIL ਕੀਤੀ ਕਿ ਜੀ ਉਹਦੇ ਨਾਂ ਦਾ ਰਾਸ਼ਨ ਕਾਰਡ ਨਹੀਂ ਹੈ, ਤੇ ਇਹ ਗੱਲ ਸਾਹਮਣੇ ਆਈ ਕਿ 3 ਕਰੋੜ ਰਾਸ਼ਨ ਕਾਰਡ ਜਿਹੜੇ ਨੇ ਉਹ ਖਤਮ ਕਰ ਦਿੱਤੇ ਗਏ ਨੇ, ਇਹ ਕਹਿ ਕੇ ਕਿ ਉਹਨਾਂ ਦਾ ਡਾਟਾ ਜਿਹੜਾ ਹੈ ਉਹ ਜਿਹੜੇ ਆਧਾਰ ਕਾਰਡ ਸਕੀਮ ਬਣਾਈ ਆ ਉਹਨਾਂ ਨੇ ਉਹਦੇ ਨਾਲ ਨਹੀਂ ਮਿਲਦਾ। ਔਰ ਜੇ ਕਦੇ ਪ੍ਰੋਬ ਹੋਏ ਤਾਂ 3 ਕਰੋੜ 'ਚ ਉਹੀ ਹੋਣਗੇ ਜਿਹੜੇ ਮੁਸਲਮਾਨ ਨੇ ਜਾਂ ਗਰੀਬ ਦਲਿਤ ਜਾਂ OBC ਜਾਂ ਬੈਕਵਰਡ ਕਲਾਸਿਸ। ਹੁਣ ਜਦੋਂ ਤੁਹਾਡੀ ਵੋਟਰ ਲਿਸਟ ਲਈ ਵੀ ਤੁਹਾਡਾ ਰਾਸ਼ਨ ਕਾਰਡ ਜ਼ਰੂਰੀ ਹੈ, ਰਾਸ਼ਨ ਕਾਰਡ ਲਈ ਆਧਾਰ ਕਾਰਡ, ਹੁਣ ਆਧਾਰ ਕਾਰਡ 'ਚ ਤੁਹਾਨੂੰ ਗਾਇਬ ਕੀਤਾ, ਰਾਸ਼ਨ ਕਾਰਡ 'ਚੋਂ ਗਾਇਬ ਕੀਤਾ, ਤੇ ਜੇ 3 ਕਰੋੜ ਲੋਕਾਂ ਦੇ ਰਾਸ਼ਨ ਕਾਰਡ ਹੀ ਨਹੀਂ ਨੇ 30 ਮਿਲੀਅਨ ਦੇ, ਤੇ ਅੰਦਾਜ਼ਾ ਲਾਓ ਕਿ ਇਹ ਜਿਹੜੀ ਗੱਲ ਇਹਨੇ ਕਹੀ ਸੀ ਸੁਬਰਾਮਨੀਅਨ ਨੇ ਕਿ ਜੀ ਇਹਨਾਂ ਨੂੰ ਡੀਫਰੈਂਚਾਈਜ਼ ਕਰ ਦਿਓ, ਉਹ ਆਲਰੇਡੀ ਲਾਗੂ ਕਰ ਰਹੇ ਨੇ। ਪਰ ਜਦੋਂ ਉਹਨੇ ਇਸ ਕਿਸਮ ਦੀ ਗੱਲ ਕਹੀ ਤੇ ਹਾਰਵਰਡ ਦੇ ਔਰ ਦੂਸਰੇ ਪ੍ਰੋਫੈਸਰਸ ਨੇ, ਸਟੂਡੈਂਟਸ ਨੇ, ਜਿਨ੍ਹਾਂ 'ਚ ਸਿੱਖ ਸਟੂਡੈਂਟਸ ਵੀ ਮੋਹਰਲੀਆਂ ਸਫਾਂ 'ਚ ਸੀ, ਇੱਕ ਕੈਂਪੇਨ ਚਲਾਇਆ ਵੀ ਇਹ ਤਾਂ ਬੜਾ ਰੇਸਿਸਟ ਆਦਮੀ ਹੈ ਔਰ ਇਹਨੂੰ ਜਿਹੜਾ ਤੁਸੀਂ ਬੈਨ ਕਰੋ ਇਹਦੇ ਇੱਥੇ ਪੜ੍ਹਾਉਣ ਤੇ, ਔਰ ਉਹਦੇ ਤੇ ਪਾਬੰਦੀ ਲਾ ਦਿੱਤੀ ਗਈ। ਇਹ ਮੈਂ ਬੈਕਗਰਾਊਂਡ ਇਸ ਲਈ ਦਿੱਤੀ ਹੈ ਕਿ ਜਦੋਂ ਅਸੀਂ ਸੁਬਰਾਮਨੀਅਨ स्वामी ਦੀ ਗੱਲ ਕਰਦੇ ਹਾਂ ਔਰ ਗੁੱਡ ਕਾਪ ਬੈਡ ਕਾਪ ਦੇ ਹਵਾਲੇ ਨਾਲ ਗੱਲ ਕੀਤੀ ਹੈ, ਇਹੀ ਸੁਬਰਾਮਨੀਅਨ स्वामी ਜਿਹੜਾ ਇੰਦਰਾ ਗਾਂਧੀ ਦਾ ਕ੍ਰਿਟਿਕ ਸੀ ਔਰ 2 ਬੰਦੇ ਜਿਹੜੇ ਸਿੱਖਾਂ ਦੀਆਂ ਜੜ੍ਹਾਂ 'ਚ ਅੱਡ-ਅੱਡ ਤਰੀਕਿਆਂ ਨਾਲ ਤੇਲ ਦੇ ਰਹੇ ਨੇ,
ਉਹਨਾਂ ਦਾ ਇਹ ਦਾਵਾ, ਔਰ ਦਾਵਾ ਹੀ ਨਹੀਂ, ਇਹ ਠੀਕ ਗੱਲ ਹੈ ਕਿ 21-22 ਮਹੀਨੇ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ, ਇਹ ਦੋਨੋਂ ਹੀ ਜਿਹੜੇ ਨੇ, ਸੁਬਰਾਮਨਿਅਮ ਸਵਾਮੀ ਵੀ ਦਾੜੀ ਕੇਸ ਰੱਖ ਕੇ ਪੱਗ ਬੰਨ ਕੇ ਸਿੱਖੀ ਰੂਪ ਦੇ ਵਿੱਚ ਰੂਪੋਸ਼ ਹੋ ਕੇ ਵਿਚਰਦਾ ਰਿਹਾ, ਤੇ ਨਰਿੰਦਰ ਮੋਦੀ ਜਿਹਦੀ ਫੋਟੋ ਵੀ ਪੱਗ ਦੇ ਨਾਲ ਔਰ ਦੂਜੀ ਸੋਸ਼ਲ ਮੀਡੀਆ ਤੇ ਵੀ ਰਹਿੰਦੀ ਹੈ, ਇਹ ਵੀ 20-21 ਮਹੀਨੇ ਜਿਹੜੇ ਨੇ ਉਹ ਵੀ ਸਿੱਖੀ ਰੂਪ ਦੇ ਵਿੱਚ। ਸੋ ਜਿਨ੍ਹਾਂ ਨੇ ਸਿੱਖ ਭੇਖ ਬਣਾ ਕੇ ਆਪਣੀ ਜਾਨ ਬਚਾਈ, ਉਹਨਾਂ ਨੂੰ ਇਹ ਪਤਾ ਹੈ ਅਲਟੀਮੇਟਲੀ। ਕਈ ਵਾਰ ਉਹ ਇੱਕ ਸਾਂਗ ਬਾਰੇ ਆਂਦਾ ਹੈ ਕਿ ਵੀ ਅਨੰਦਪੁਰ ਸਾਹਿਬ 'ਚ ਜਿਹੜਾ ਹੈ ਉਹ ਇੱਕ ਸਾਂਗ ਕਰਦੇ ਆ, ਜਿਹੜਾ ਬਾਅਦ ਦੇ ਵਿੱਚ ਲਾਹੌਰ ਦੇ ਵਿੱਚ ਉਹਦੇ ਨਾਲ ਜੋੜਿਆ ਜਾਂਦਾ ਹੈ ਕਿ ਦੁਸ਼ਮਣ ਦੀ ਫੌਜ ਦੇ ਸਾਹਮਣੇ ਕੀਤਾ, ਔਰ ਭਾਵੇਂ ਉਹਨੂੰ ਉਹ ਜਿਹਨਾਂ ਨੂੰ ਭੰਡ ਕਹਿੰਦੇ ਨੇ ਉਹੀ ਕਰ ਰਹੇ ਸੀ ਸਿੱਖ ਬਣ ਕੇ, ਕਿਵੇਂ ਸਿੱਖ ਲੜਦੇ ਨੇ, ਤੇ ਉਹ ਸੱਚੀ ਮੁੱਚੀ ਗਲੇ ਕੱਟਣ ਲੱਗ ਗਏ ਸੀ, ਕਿਉਂਕਿ ਉਹਨਾਂ ਨੂੰ ਇਹ ਲੱਗਾ, ਉਹਨਾਂ ਨੇ ਕਿਹਾ ਜੀ ਜਦੋਂ ਫਿਰ ਇਹ ਸਿੱਖ ਵਾਲੀ ਗੱਲ ਆਉਂਦੀ ਇੰਨਾ ਕੁ ਜੋਸ਼ ਆ ਜਾਂਦਾ ਹੈ, ਭੰਡਾਂ ਨੂੰ ਭੁੱਲ ਗਿਆ ਵੀ ਅਸੀਂ ਤਾਂ ਸਾਂਗ ਕਰ ਰਹੇ ਹਾਂ, ਉਹ ਅਸਲੀ ਕੰਮ ਕਰਨ ਲੱਗ ਗਏ। ਸੋ ਇਹ ਇਸ ਕਿਸਮ ਦਾ ਜਿਹੜਾ ਹੈ ਇਹਨਾਂ ਨੇ ਜ਼ਰੂਰ ਦੇਖਿਆ ਹੋਵੇਗਾ ਵੀ ਇਹ ਹਿੰਦੂਤਵਾਦ ਦੀਆਂ ਜੜ੍ਹਾਂ ਤਾਂ ਇਹਨਾਂ ਨੇ ਕੱਢਣੀਆਂ ਨੇ। ਸੋ ਇਹੀ ਸੁਬਰਾਮਨਿਅਮ ਸਵਾਮੀ ਜਿਹੜਾ ਬਾਅਦ ਦੇ ਵਿੱਚ ਈਵਨ ਪਿੰਡਾਂ ਵਾਲਿਆਂ ਦੇ ਕੋਲ ਵੀ ਆ ਕੇ ਰਿਹਾ 3-4 ਦਿਨ, ਉਦੋਂ ਤਾਰੀਫ ਵੀ ਕਰਦਾ ਰਿਹਾ, ਉਹਦੇ ਅੱਜ ਤੱਕ ਵੀ ਇੰਟਰਵਿਊ ਕਈ ਲੈ ਕੇ ਘੁੰਮਦੇ ਫਿਰਨਗੇ। ਦੇਖੋ ਜੀ, ਉਹਨੇ ਕਿਹਾ ਵੀ ਪਿੰਡਾਂ ਵਾਲੇ ਤਾਂ ਪੱਕੇ ਸੰਤ ਸੀ, ਉਹ ਤਾਂ ਉਹਨਾਂ ਨੂੰ ਜੋ ਪੰਜਾਬ, ਉਹ ਤਾਂ ਕਮਿਊਨਿਸਟਾਂ ਦੇ ਖਿਲਾਫ ਸੀ, ਪੰਜਾਬ ਦੇ ਵਿੱਚ ਜਿਹੜੇ ਕਮਿਊਨਿਸਟ ਨੇ, ਸੋਵੀਅਤ ਯੂਨੀਅਨ ਵਾਲੇ, ਉਹ ਇਹ ਕਰ ਰਹੇ ਸੀ। ਉਹਦੇ ਥੱਲੇ ਤੁਹਾਨੂੰ ਅੱਜ ਵੀ ਸਿੱਖਾਂ 'ਚ ਜਦੋਂ ਸੁਬਰਾਮਨਿਅਮ ਸਵਾਮੀ ਦਾ ਅਸੀਂ ਹਿੰਦੂਤਵੀ ਜਾਂ ਸਿੱਖਾਂ ਦੇ ਮਾਮਲੇ 'ਚ, ਕਈ ਮੁਸਲਮਾਨਾਂ ਦੇ ਬਾਰੇ ਤਾਂ ਪੁੱਜ ਕੇ ਨਫ਼ਰਤ ਵਾਲਾ ਹੁੰਦਾ, ਸਿੱਖਾਂ ਬਾਰੇ ਮਾਮਲੇ 'ਚ ਉਹ ਗੁੱਡ ਕਾਪ ਬਣਿਆ ਹੁੰਦਾ, ਲੇਕਿਨ ਕਈ ਆਪਣਿਆਂ ਨੂੰ ਜਿਹੜੇ ਉਹ ਇੰਟਰਵਿਊ ਹੈ ਉਹਦਾ, ਜਿਹਦੇ 'ਚ ਉਹਨੇ ਪਿੰਡਾਂ ਵਾਲਿਆਂ ਦੀ ਤਾਰੀਫ ਕੀਤੀ ਹੈ, ਔਰ ਉਹਨਾਂ ਨੇ ਕਿਹਾ ਉਹ ਤਾਂ ਪੱਕੇ ਸੰਤ ਸੀ, ਅਸੀਂ ਤਾਂ ਉਹਨਾਂ ਨੂੰ ਸੰਤ ਮੰਨਦੇ ਹਾਂ।